2 ਦਿਨ ਪਹਿਲਾਂ ਇੱਕ ਪ੍ਰੋਫੈਸਰ ਆ USA ਦੇ ਵਿੱਚ, ਆਡਰੀ ਟੁਸ਼ਕੇ, ਸਾਊਥ ਏਸ਼ੀਅਨ ਹਿਸਟਰੀ ਦੀ ਰਟਕਰਜ਼ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਇੱਕ ਬਹੁਤ ਵੱਡੀ ਰਿਪੋਰਟ ਛਾਪੀ ਹੈਗੀ ਆ। ਹਵਿੰਗਟਨ ਪੋਸਟ ਨੇ ਉਹ ਪਬਲਿਸ਼ ਕੀਤੀ ਆ ਵੀ ਜੋ ਫਾਰ ਰਾਈਟ ਹਿੰਦੂ ਨੈਸ਼ਨਲਿਜ਼ਮ ਆ, ਇਹ USA 'ਚ ਬਹੁਤ ਤੇਜ਼ੀ ਦੇ ਨਾਲ ਗੇਨ ਕਰ ਰਿਹਾ ਹੈਗਾ, ਜਿਹੜਾ ਕਿ ਮਿਲੀਅਨਸ ਆਫ ਮੁਸਲਿਮ ਤੇ ਹੋਰ ਜਿਹੜੀਆਂ ਰਿਲੀਜੀਅਸ ਮਿਨੋਰਿਟੀਜ਼ ਆ, ਜਿਨ੍ਹਾਂ ਦੇ ਵਿੱਚ ਸਿੱਖ ਵੀ ਆਉਂਦੇ ਹੈਗੇ ਆ, ਕ੍ਰਿਸਚੀਅਨ ਵੀ ਆਉਂਦੇ ਆ, ਉਹਨਾਂ ਲਈ ਇੱਕ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਆ। ਇਸ ਪ੍ਰੋਫੈਸਰ ਨੇ ਹਿੰਦੂ ਨੈਸ਼ਨਲਿਸਟ ਜੋ ਹੈਗੇ ਆ USA 'ਚ, ਜੋ ਇੰਨੀ ਤੇਜ਼ੀ ਨਾਲ ਵੱਧ ਰਹੇ ਆ, ਉਹਨਾਂ ਨੂੰ ਵਾਈਟ ਸੁਪਰਮਿਸਟ ਦੇ ਬਰਾਬਰ ਗਿਣਿਆ ਆ। ਤੇ ਇਹ ਜੇ ਮੌਕਾ ਲੱਗਿਆ ਰਿਪੋਰਟ ਜ਼ਰੂਰ ਪੜ੍ਹਿਓ। ਇਹਦਾ ਹੈਡਿੰਗ ਫਾਰ ਰਾਈਟ ਹਿੰਦੂ ਨੈਸ਼ਨਲਿਜ਼ਮ ਇਜ਼ ਗੇਨਿੰਗ ਗਰਾਊਂਡ ਇਨ ਦਾ US। ਆਪਾਂ ਵੀ ਕੋਸ਼ਿਸ਼ ਕਰਾਂਗੇ ਸਪੈਸ਼ਲ ਰਿਪੋਰਟ ਇਹਦੀ ਪੰਜਾਬੀ ਦੇ ਵਿੱਚ ਛਾਪੀ ਜਾਵੇ। ਪਰ ਉਸ ਪ੍ਰੋਫੈਸਰ ਦਾ ਇੰਨਾ ਬੁਰਾ ਹਾਲ ਇਹਨਾਂ ਨੇ ਕੀਤਾ ਵੀ ਉਸ ਨੂੰ ਹੁਣ ਯੂਨੀਵਰਸਿਟੀਜ਼ ਨੂੰ ਸਿਕਿਉਰਿਟੀ ਦੇਣੀ ਪਈ ਹੈਗੀ ਆ। ਉਹਦੇ ਟਵਿੱਟਰ ਅਕਾਊਂਟ ਤੇ ਥ੍ਰੈਟ, ਉਹਦੀਆਂ ਈਮੇਲਸ ਤੇ ਜੋ ਹਿੰਦੂ ਨੈਸ਼ਨਲਿਸਟ ਹੈਗੇ ਆ ਉਹਨਾਂ ਨੇ ਥ੍ਰੈਟ, ਇੰਨਾ ਜ਼ਿਆਦਾ ਉਹਨੂੰ ਥ੍ਰੈਟ ਕੀਤਾ ਆ। ਉਹ ਕਹਿੰਦੀ ਵੀ ਮੈਂ ਬਹੁਤ ਡਰੀ ਹੋਈ ਹੈਗੀ ਆ। ਉਸਨੇ ਪੂਰਾ ਦੱਸਿਆ ਵੀ ਪੂਰੀ ਤਰ੍ਹਾਂ ਨਾਲ ਇਹ ਐਕਸਟ੍ਰੀਮਿਜ਼ਮ ਆ। ਪਹਿਲਾਂ ਇਹਦਾ ਨਾਂ ਜਿਹੜਾ ਸੀ ਰਾਸ਼ਟਰੀ ਸੇਵਕ ਸੰਘ RSS ਕਰਕੇ ਜਾਣਿਆ ਜਾਂਦਾ ਸੀ। ਹੁਣ ਵੱਖ-ਵੱਖ ਨਾਂ ਇੱਥੇ ਉਹ ਇਸ ਹਿਸਾਬ ਨਾਲ ਸ਼ੋਅ ਕਰਦੇ ਆ ਵੀ ਨਹੀਂ, ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਜਿਸ ਹਿਸਾਬ ਦੇ ਨਾਲ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ 2014 ਚ ਪਾਵਰ ਚ ਆਈ ਆ, ਉਹ ਤੋਂ ਬਾਅਦ ਪੂਰੇ ਇੰਡੀਆ ਨੇ, ਪੂਰੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਫੜਿਆ ਹੋਇਆ ਹੈਗਾ। ਇੰਡੀਅਨ ਅਮਰੀਕਨ ਕਹਿੰਦੇ ਵੀ ਸੈਕੰਡ ਲਾਰਜੈਸਟ ਇਮੀਗ੍ਰੈਂਟ ਗਰੁੱਪ ਆ USA ਦੇ ਵਿੱਚ। 4.2 ਮਿਲੀਅਨ ਲੋਕ ਇੰਡੀਅਨ ਓਰੀਜਨ ਤੋਂ ਇੱਥੇ ਰਹਿੰਦੇ ਹੈਗੇ ਆ। 1 ਬਿਲੀਅਨ ਹਿੰਦੂ ਅਰਾਊਂਡ ਦਾ ਵਰਲਡ ਆ, 94% ਇੰਡੀਆ 'ਚ ਰਹਿੰਦੇ ਆ। 2.5 ਮਿਲੀਅਨ ਹਿੰਦੂਜ਼ ਇਕੱਲੇ USA ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹ ਵੱਡੀਆਂ ਕਹਿੰਦੇ ਈਵੈਂਟਸ ਬਣਾਉਂਦੇ ਹੈਗੇ ਆ। ਜਿਸ ਤਰ੍ਹਾਂ ਤੁਹਾਨੂੰ ਯਾਦ ਹੋਊਗਾ, ਇੰਡੀਅਨ ਅਮਰੀਕਨਸ ਨੇ ਜਦੋਂ ਹੋਦੀ ਮੋਦੀ ਕਰਕੇ ਇੱਕ ਜਿਹੜੀ ਈਵੈਂਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ 'ਚ ਰੱਖੀ ਸੀ 2019 ਚ, 50,000 ਲੋਕ ਉੱਥੇ ਇਕੱਠੇ ਹੋਏ ਸੀ ਟੈਕਸਸ 'ਚ। ਹਾਂ, ਉਸਨੇ ਕਲੀਅਰਲੀ, ਇਹ ਪ੍ਰੋਫੈਸਰ ਨੇ ਕਲੀਅਰਲੀ ਦੱਸਿਆ। ਇਹ ਅਸੀਂ ਆਪਣੇ ਕੋਲੋਂ ਨਹੀਂ ਰਿਪੋਰਟ ਸਾਂਝੀ ਕਰ ਰਹੇ। ਹਫਿੰਗਟਨ ਪੋਸਟ ਦੀ ਜੋ 22 ਤਰੀਕ ਦੀ ਪੋਸਟ ਆ, ਉਹ ਮੈਂ ਤੁਹਾਡੇ ਨਾਲ ਜਿਹੜੀ ਆ ਉਹਦੀ ਟਰਾਂਸਲੇਸ਼ਨ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਹਿੰਦੇ ਭਈ ਹਿੰਦੂ ਨੈਸ਼ਨਲਿਜ਼ਮ ਦਾ ਰਾਈਜ਼ ਐਗਜ਼ੈਕਟਲੀ ਸੇਮ ਉਦਾਂ ਹੀ ਆ ਜਿੱਦਾਂ ਵਾਈਟ ਨੈਸ਼ਨਲਿਜ਼ਮ ਐਕਸਟ੍ਰੀਮਿਜ਼ਮ ਦਾ ਹੈਗਾ ਆ। ਸੋ ਇਹ ਬਹੁਤ ਅਮਰੀਕਾ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਖਤਰੇ ਵਾਲੀ ਘੰਟੀ ਹੈਗੀ ਆ। ਇੱਕ ਐਂਡਰਸ ਬੇਹਰਿੰਗ ਫਾਰ ਰਾਈਟ ਨਾਰਵੇਜੀਅਨ ਟੈਰਰਿਸਟ ਸੀ, ਜਿਹਨੇ 70 ਲੋਕ ਮਾਰੇ ਸੀ 2011 ਦੇ ਵਿੱਚ। ਉਸਨੇ ਕਹਿੰਦੀ ਵੀ ਹਿੰਦੂ ਨੈਸ਼ਨਲਿਸਟ ਗਰੁੱਪ ਨੂੰ ਪ੍ਰੇਜ਼ ਕੀਤਾ ਸੀ ਜੋ ਮੁਸਲਮਾਨਾਂ ਨੂੰ ਮਾਰਦੇ ਹੈਗੇ ਆ। ਵਿਨਾਇਕ ਦਮੋਦਰ ਸਵਾਰਕਰ ਇੱਕ ਇੰਡੀਅਨ ਪੋਲੀਟੀਸ਼ੀਅਨ ਆ, ਉਹ ਜਿਹੜਾ ਹਿੰਦੂ ਨੈਸ਼ਨਲਿਜ਼ਮ ਦਾ ਫੇਸ ਬਣਿਆ ਸੀ 1920 ਚ। ਉਹ ਕਹਿੰਦੇ ਵੀ ਹਿਟਲਰ ਨੂੰ ਹੀ ਅਪਲੋਡ ਕਰਦਾ ਸੀ ਤੇ ਹਿਟਲਰ ਦੀ ਫਿਲਾਸਫੀ ਨੂੰ ਉਹ ਮੰਨਦਾ ਹੈਗਾ ਆ। ਸੋ ਉਹਨੂੰ ਹੀ ਇਹ ਅੱਗੇ ਲੈ ਕੇ ਚੱਲਦੇ ਹੈਗੇ ਆ। ਸੋ ਇਹ ਬਹੁਤ ਵੱਡੀ ਰਿਪੋਰਟ ਹੈਗੀ ਆ, ਆਪਾਂ ਸਾਂਝੀ ਜ਼ਰੂਰ ਕਰਾਂਗੇ ਆਉਣ ਵਾਲੇ ਸਮੇਂ 'ਚ ਇੱਕ ਸਪੈਸ਼ਲ ਰਿਪੋਰਟ ਬਣਾ ਕੇ। ਪਰ ਅਮਰੀਕਾ ਦੇ ਵਿੱਚ ਵੀ ਇਹ ਖਤਰੇ ਵਾਲੀ ਘੰਟੀ ਆ। ਲੱਕਲੀ ਸਾਡੇ ਕੋਈ ਇੱਦਾਂ ਦਾ ਨਹੀਂ, ਸਿੱਖ ਬੜੇ ਸ਼ਾਂਤੀ ਦੇ ਨਾਲ, ਮੈਂ ਤੁਹਾਨੂੰ ਬੇ ਏਰੀਏ ਦੀ ਦੱਸਦਾ, ਟ੍ਰੇਸੀ 'ਚ ਵੀ ਕੱਲ 60% ਕਹਿੰਦੇ ਵੀ ਜੋ ਗੁਰਦੁਆਰਾ ਸਾਹਿਬ ਆਏ ਸੀ ਉਹ ਹਿੰਦੂ ਮੂਲ ਦੇ ਸੀਗੇ ਲੋਕ। ਆਪਾਂ ਗੁਰਦੁਆਰੇ ਤਾਂ ਸਾਰਿਆਂ ਦੇ ਸਾਂਝੇ ਆ। ਫਰੀਮੌਂਟ 'ਚ ਵੀ 20-30% ਸੀ ਤੇ ਸੈਨੋ ਦੇ ਵਿੱਚ ਵੀ 60-70% ਆਮ, ਤੁਸੀਂ ਦੇਖ ਸਕਦੇ ਆ ਆਪਣੇ ਹਿੰਦੂ ਭੈਣ ਭਰਾ ਉੱਥੇ ਗੁਰਦੁਆਰੇ ਪਹੁੰਚੇ ਹੋਏ ਸੀ। ਸੋ ਬਾਹਰਲੇ ਲੋਕਾਂ 'ਚ ਇੰਨੀ, ਆਮ ਲੋਕਾਂ ਦੇ ਵਿੱਚ ਸਾਰੇ ਭੈਣਾਂ ਭਰਾਵਾਂ ਰਹਿਣੇ ਚਾਹੁੰਦੇ ਆ, ਪਰ ਇਹ ਕੁਛ ਕੁ ਜੋ ਲੋਕ ਆ, ਪੋਲੀਟੀਸ਼ੀਅਨ ਆ, ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਜਿਹੜੀ ਆ ਇਦਾਂ ਦੀ ਹੇਟ ਫੈਲਾ ਰਹੇ ਹੈਗੇ ਆ। ਸੋ ਅਮਰੀਕਾ ਦੀ ਸਰਕਾਰ ਨੂੰ ਕੋਲ ਇਹ ਸਾਰੀ ਰਿਪੋਰਟ ਆ। ਹੁਣ ਦੇਖੋ ਵੀ ਇੱਕ ਯੂਨੀਵਰਸਿਟੀ ਦੀ ਪ੍ਰੋਫੈਸਰ ਜੋ PhD ਪ੍ਰੋਫੈਸਰ ਆ, ਉਸਨੇ ਜੋ ਰਿਪੋਰਟ ਛਾਪੀ ਹੈਗੀ, ਉਹਨੂੰ ਇੰਨਾ ਜ਼ਿਆਦਾ ਖਤਰਾ ਹੋ ਗਿਆ ਤੇ ਆਮ ਲੋਕਾਂ ਨੂੰ ਜਿਹੜਾ ਕੀ ਖਤਰਾ ਹੋਊਗਾ। ਇਹ ਜੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਵੀ ਇੰਗਲੈਂਡ 'ਚ ਇਸ ਤਰ੍ਹਾਂ ਹੋਇਆ ਹੈਗਾ, ਹਨਾ। ਤੇ ਉਹ ਰਿਪੋਰਟ 'ਚੋਂ ਬੀਬੀ ਦੱਸਦੀ ਆ, ਜੋ ਪ੍ਰੋਫੈਸਰ ਆ, ਕਹਿੰਦੀ ਪਈ ਰਿਲੀਜੀਅਸ ਮਿਨੋਰਿਟੀ, ਕਹਿੰਦੀ ਇਕੱਲੇ ਮੁਸਲਮਾਨ ਨਹੀਂ, ਕ੍ਰਿਸਚੀਅਨ, ਸਿੱਖ, ਦਲਿਤਸ,
ਉਹ ਇਸ ਟਾਈਮ ਬਹੁਤ ਇੰਡੀਆ ਦੇ ਵਿੱਚ ਡਰੇ ਹੋਏ ਮਹਿਸੂਸ ਕਰਦੇ ਆ। ਉਹ ਗੱਲ ਜੁਦੀ ਆ ਵੀ ਆਪਣੇ ਦਸਤਾਰਧਾਰੀ ਸਿੱਖ ਵੀ ਕਹੀ ਜਾਂਦੇ ਆ ਵੀ ਅਸੀਂ ਕਿਹੜੇ ਗੁਲਾਮ ਆ ਜੀ, ਅਸੀਂ ਤਾਂ ਬੜੇ ਸੋਹਣੇ ਆ, ਸਾਡੇ ਤਾਂ ਕੋਈ ਨਹੀਂ। ਸੋ ਉਹਨਾਂ ਨੂੰ ਮੈਂ ਕਹਿੰਦਾ ਇੰਡੀਆ ਦੀ ਜਾਂ ਸਿੱਖਾਂ ਦੀ ਰਿਪੋਰਟ ਨਾ ਪੜ੍ਹਨ, ਘੱਟੋ ਘੱਟ ਇਸ ਪ੍ਰੋਫੈਸਰ ਦੀ ਰਿਪੋਰਟ ਪੜ੍ਹਨੀ ਚਾਹੀਦੀ ਆ। ਤੁਹਾਡੇ ਕੰਨ ਖੁੱਲ ਜੂਗੇ ਵੀ ਕੀ ਕੁਝ ਚੱਲ ਰਿਹਾ ਹੈਗਾ ਆ ਵਰਲਡ ਲੈਵਲ ਤੇ। ਇੰਡੀਆ 'ਚ ਤਾਂ ਠੀਕ ਆ, ਉਹ ਤੁਸੀਂ ਦੇਖੋ 2 ਸਾਲਾਂ ਨੂੰ ਨਹੀਂ ਕੀ ਬਣਾਉਣਾ ਉੱਥੇ ਮੁਲਕ ਦਾ ਨਾਂ, ਪਰ ਵਰਲਡ ਲੈਵਲ ਤੇ ਉਹ ਕਿਸ ਹਿਸਾਬ ਨਾਲ ਫੈਲ ਰਹੇ ਆ। ਆਡਰੇ ਟ੍ਰਿਸ਼ਕੇ ਇਹ ਪ੍ਰੋਫੈਸਰ ਆਫ ਸਾਊਥ ਏਸ਼ੀਅਨ ਹਿਸਟਰੀ ਦੇ ਹੈਗੇ ਆ, ਰਟਗਰਜ਼ ਯੂਨੀਵਰਸਿਟੀ ਨਿਊਯਾਰਕ ਦੇ ਵਿੱਚ, ਨਿਊ ਜਰਸੀ ਦੇ ਵਿੱਚ। ਸੋ ਪਲੀਜ਼ ਜੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਰਿਪੋਰਟ ਜ਼ਰੂਰ ਪੜ੍ਹਿਓ। ਤੁਹਾਨੂੰ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਰਿਪੋਰਟ ਪੜ੍ਹ ਕੇ ਵੀ ਕੀ ਕੁਝ ਇੱਥੇ ਚੱਲ ਰਿਹਾ ਹੈ। ਜੀ ਹਰਜੋਤ ਸਿੰਘ ਜੀ, ਇੱਕ ਵਾਰੀ ਫਿਰ ਪ੍ਰੋਫੈਸਰ ਦਾ ਨਾਮ ਜਿਹੜਾ ਉਹ ਦੱਸ ਦੇਣ ਤਾਂ ਜੋ ਸਾਰੇ ਜਣੇ। ਹਾਂ, ਆਪਾਂ ਫੇਸਬੁੱਕ ਤੇ ਵੀ ਪਾ ਦਾਂਗੇ। ਉਹਦਾ ਨਾਮ ਜੋ ਹੈਗਾ ਆ ਪ੍ਰੋਫੈਸਰ ਆਡਰੇ AUDREY ਟ੍ਰਿਸ਼ਕੇ TRUSCHKE। ਇਹ ਪ੍ਰੋਫੈਸਰ ਆ ਸਾਊਥ ਏਸ਼ੀਅਨ ਹਿਸਟਰੀ ਦੇ, ਰਟਗਰਜ਼ ਯੂਨੀਵਰਸਿਟੀ। ਤੇ ਹਫਿੰਗਟਨ ਪੋਸਟ ਦੀ ਜੋ ਉਹਨਾਂ ਨੇ ਬਹੁਤ ਵੱਡੀ ਰਿਪੋਰਟ ਛਾਪੀ ਹੈ ਪ੍ਰੋਫੈਸਰ ਦੇ ਬੇਸ ਦੇ ਉੱਤੇ, ਉਸਦਾ ਹੈਡਿੰਗ ਹੈਗਾ ਫਾਰ ਰਾਈਟ ਹਿੰਦੂ ਨੈਸ਼ਨਲਿਜ਼ਮ ਇਜ਼ ਗੇਨਿੰਗ ਗਰਾਊਂਡ ਇਨ ਦਾ US। ਜੀ ਇਹ ਉਹਦਾ ਹੈਡਿੰਗ ਆ। ਸੋ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ, ਤੇ ਸਰਚ ਕਰਕੇ ਫਿਰ ਪੜ੍ਹਿਓ ਜ਼ਰੂਰ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ। ਨਿਆਣਿਆਂ ਨੂੰ ਕਹੋ, ਤੁਹਾਡਿਆਂ ਨੂੰ ਵੀ ਪੜ੍ਹਨ ਵੀ ਕੀ ਕੁਝ ਹੋ ਰਿਹਾ ਆ, ਤਾਂ ਕਿ ਤੁਸੀਂ ਇੱਥੇ ਵੀ ਤਿਆਰ ਹੋ ਵੀ ਤੁਹਾਡੇ ਉਲਟ ਕੀ ਕੁਝ ਚੱਲ ਰਿਹਾ ਹੈ। ਜੀ ਬਿਲਕੁਲ, ਕਹਿੰਦੇ ਵੀ ਇਸ ਟਾਈਮ ਇਹਨਾਂ ਥਾਵਾਂ ਦੇ ਉੱਤੇ, ਇਹਨਾਂ ਕੈਂਪਸਿਸ ਦੇ ਉੱਤੇ ਜਿਹੜੇ ਰਾਈਟ ਵਿੰਗ ਲੀਡਰਸ ਆ ਉਹ ਕਲਟੀਵੇਟ ਕੀਤੇ ਜਿਹੜੇ ਉਹ ਜਾ ਰਹੇ ਆ। ਬਹੁਤ ਸਾਰੇ ਜਿਹੜੇ ਗਰੁੱਪਸ ਆ ਉਹ ਜਿਹੜੇ HSS ਦਾ ਇੱਕ ਪ੍ਰੋਜੈਕਟ ਯੁਵਾ ਕਰਕੇ ਜਿਹੜਾ ਉਹ ਹੈਗਾ ਆ, ਇਹ RSS ਦੇ ਨਾਲ ਸਿੱਧੇ ਤੌਰ ਦੇ ਉੱਤੇ ਸੰਬੰਧਿਤ ਆ। ਉਹ ਉੱਦਾਂ ਦੇ ਜਿਹੜੇ ਗਰੁੱਪਸ ਆ ਸਟੂਡੈਂਟਸ ਦੇ ਵਿੱਚ ਜਿਹੜੇ ਉਹ ਐਡ ਜਿਹੜੇ ਉਹ ਹੋ ਰਹੇ ਨੇ, ਤੇ ਉੱਥੇ ਸਾਰਾ ਕੁਝ ਕੀਤਾ ਜਾ ਰਿਹਾ ਆ। ਮੈਂ ਰੀਸੈਂਟਲੀ ਹਰਜੋਤ ਸਿੰਘ ਜੀ ਓਰੇਗਨ ਦੇ ਵਿੱਚ ਗਿਆ ਸੀਗਾ, ਬੀਵਰਟਨ ਪੋਰਟਲੈਂਡ ਦਾ ਜਿਹੜਾ ਇਲਾਕਾ ਸੀ ਉੱਥੇ, ਤੇ ਉੱਥੇ ਆਲਰੇਡੀ ਹੌਲੀ ਹੌਲੀ ਉਹਨਾਂ ਦਾ ਐਕਸਪੈਂਸ਼ਨ ਜਿਹੜੀ ਉਹ ਮੈਂ ਦੇਖੀ, ਕਿਉਂਕਿ ਕਈ ਰੋਡਸ ਨੂੰ ਹੁਣ ਮੇਨਟੇਨ ਕਰ ਰਹੇ ਆ ਜਿਹੜੇ HSS ਦੇ ਅੰਡਰ ਜਿਹੜੇ ਆਉਂਦੇ ਆ। ਸੋ ਉਹ ਗੇਨ ਕਰ ਰਹੇ ਨੇ ਬਹੁਤ ਸਾਰੇ ਜਿਹੜੇ ਉਹ ਥਾਵਾਂ ਦੇ ਉੱਤੇ, ਕਿਉਂਕਿ ਇਹ ਕਹਿ ਸਕਦੇ ਵੀ ਇਹਨਾਂ ਦੇ ਲਈ ਇੱਕ ਬਰੀਡਿੰਗ ਗਰਾਊਂਡਸ ਇਸ ਲਈ ਬਣ ਜਾਂਦੀਆਂ ਆ ਕਿਉਂਕਿ ਜਿਹੜੇ IT ਦੇ ਵਿੱਚ ਬਹੁਤ ਸਾਰੇ ਜਿਹੜੇ ਹਿੰਦੂ ਨੇ ਜਿਹੜੇ ਭੈਣ ਭਰਾ ਆ ਉਹ ਕੰਮ ਕਰਦੇ ਆ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਜਿਹੜੇ ਕਹਿ ਲਓ ਵੀ ਇੱਕ ਪਰਦੇ ਵਿੱਚ ਰੱਖ ਕੇ ਜਾਂ ਇੱਦਾਂ ਦੀ ਹੇਟ ਜਿਹੜੀ ਉਹ ਦਿਖਾ ਕੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਾਇਆ ਜਿਹੜਾ ਹੋ ਜਾ ਰਿਹਾ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਨੇ, ਤੇ ਇਹ ਜਿਹੜੇ ਡਾਕਟਰ ਆਡਰੇ ਟ੍ਰਿਸ਼ਕੇ ਨੇ ਜੋ ਇਹ ਲਿਖਿਆ ਆ, ਜੋ ਇਹ ਕੀਤਾ ਆ, ਉਹ ਹੁਣ ਕਾਈਂਡ ਆਫ ਜਿਹੜਾ ਹੁਣ ਸਾਹਮਣੇ ਜਿਹੜਾ ਹੌਲੀ ਹੌਲੀ ਜਿਹੜਾ ਉਹ ਆ ਰਿਹਾ ਹੈਗਾ। ਕਹਿੰਦੇ ਵੀ ਹਿੰਦੂ ਨੈਸ਼ਨਲਿਸਟ ਨੇ ਪ੍ਰੋਫੈਸਰ ਟ੍ਰਿਸ਼ਕੇ ਦੇ EMPLOYER ਜਿਹੜੀ ਰਟਗਰਜ਼ ਯੂਨੀਵਰਸਿਟੀ ਆ, ਉਹਨਾਂ ਨੂੰ ਵੀ ਕੰਟੈਕਟ ਕੀਤਾ ਈਮੇਲਸ ਰਾਹੀਂ ਵੀ ਇਹਨਾਂ ਨੂੰ ਜਿਹੜਾ ਇਹ ਸਕਾਲਰਸ਼ਿਪ ਬੰਦ ਕੀਤਾ ਜਾਵੇ। ਰਟਗਰਜ਼ ਯੂਨੀਵਰਸਿਟੀ ਨੇ ਹਫਿੰਗਟਨ ਪੋਸਟ ਨੂੰ ਈਮੇਲ ਦੇ ਵਿੱਚ ਦੱਸਿਆ ਵੀ ਜੋ ਟ੍ਰਿਸ਼ਕੇ ਦਾ ਵਰਕ ਹੈਗਾ ਆ, ਉਹਦੇ ਨੂੰ ਜੋ ਸਕਾਲਰਸ਼ਿਪ ਦਿੱਤਾ ਹੈ, ਕਈ ਵਾਰੀ ਸਕਾਲਰਸ਼ਿਪ ਕਹਿੰਦੇ ਕੰਟਰੋਵਰਸ਼ੀਅਲ ਹੋ ਜਾਂਦੇ ਆ, ਪਰ ਸਪੈਸ਼ਲੀ ਜਦੋਂ ਹਿਸਟਰੀ ਤੇ ਰਿਲੀਜਨ ਨੂੰ ਲੈ ਕੇ। ਪਰ ਕਹਿੰਦੇ ਭਈ ਇਹ ਇੱਥੇ ਸਾਰੀ ਫਰੀਡਮ ਆ, ਰਿਲੀਜੀਅਸ ਫਰੀਡਮ ਹੈ, ਆਪਣੀ ਅਕੈਡਮਿਕ ਫਰੀਡਮ ਆ। ਸੋ ਇਹ ਅਸੀਂ ਸਕਾਲਰਸ਼ਿਪ ਕਿਸੇ ਤਰ੍ਹਾਂ ਬੰਦ ਨਹੀਂ ਕਰਾਂਗੇ। ਤੇ ਇਸ ਤੋਂ ਬਿਨਾਂ ਟ੍ਰਿਸ਼ਕੇ ਜੋ ਪ੍ਰੋਫੈਸਰ ਆ, ਉਹ ਕਹਿੰਦੀ ਵੀ ਮੈਂ ਇਹ ਰਿਸਰਚ ਕਰਨੋਂ ਬੰਦ ਨਹੀਂ ਕਰਨਾ ਹੈਗਾ। ਮੇਰਾ ਐਜ਼ ਏ ਅਕੈਡਮਿਸ਼ੀਅਨ, ਐਜ਼ ਏ ਪ੍ਰੋਫੈਸਰ, ਇਹ ਮੇਰੀ ਜੌਬ ਹੈਗੀ ਆ ਵੀ ਪਾਸਟ ਵਿੱਚ ਕੀ ਵਾਪਰਿਆ ਤੇ ਫਿਊਚਰ ਦੇ ਵਿੱਚ ਜੋ ਆ ਪ੍ਰੈਡਿਕਸ਼ਨ ਕਰਨੀ ਵੀ ਫਿਊਚਰ 'ਚ ਕੀ ਕੁਝ ਵਾਪਰ ਸਕਦਾ ਹੈਗਾ। ਕਹਿੰਦੀ ਭਈ ਉਹ ਲੋਕ ਜਿਹੜੇ ਆ ਇਹ ਹਿੰਦੂਤਵਾ ਵਾਲੇ ਇਹ ਨਹੀਂ ਚਾਹੁੰਦੇ ਵੀ ਮੈਂ ਆਪਣੀ ਜੌਬ ਕਰਾਂ, ਮੈਂ ਕਿਸ ਤਰ੍ਹਾਂ ਇਹ ਨਾ ਕਰ ਸਕਦੀ ਹਾਂ ਜਦ ਕਿ ਮੈਂ ਐਜ਼ ਏ ਪ੍ਰੋਫੈਸਰ ਮੈਨੂੰ ਸਾਰਾ ਕੁਝ ਸੱਚ ਦੱਸਣਾ ਪੈਣਾ ਹੈ। ਸੋ ਦੇਖੋ ਇਦਾਂ ਦੇ ਸਟੈਂਡ ਵਾਲੇ ਵੀ ਪ੍ਰੋਫੈਸਰ ਹੁੰਦੇ ਆ, ਤੇ ਉੱਥੇ ਤੁਸੀਂ ਆਪਣੇ ਦੇਖਦੇ ਹੀ ਆ ਇੰਡੀਆ ਦੇ ਵਿੱਚ ਕੀ ਹਾਲ ਹੁੰਦਾ ਹੈਗਾ। ਜੀ